ਹਾਂਜੀ ਅਮੀ ਜੀ, ਅੱਜ ਪਰੇਸ਼ਾਨ ਹੋ ਕੇ ਬੈਠੇ ਹੋ ਜੀ। ਇਹ ਪੁੱਤ ਮੈਂ ਸੋਚਦੀ ਸੀ ਕਿ ਕਿੱਦਾਂ ਦਾ ਵਕਤ ਸੀਗਾ। ਕਿਹੜਾ ਅਮੀ ਜੀ? ਪਿਛਲਾ ਪੁਰਾਣਾ ਵਕਤ ਆਏ ਹਾਏ ਹਾਏ ਹਾਏ। ਤੇ ਇਕੱਠੀਆਂ ਹੋ ਕੇ ਔਰਤਾਂ ਬਹਿੰਦੀਆਂ ਹੁੰਦੀਆਂ ਸੀਗੀਆਂ। ਜੀ ਅਮੀ ਜੀ। ਘਰਾਂ ਦੇ ਵਿੱਚ ਤਵੀਆਂ ਲਾਈਆਂ ਹੁੰਦੀਆਂ ਸੀਗੀਆਂ। ਜੀ ਅਮੀ ਜੀ। ਪੁੱਤ ਤਵੀ ਤਪਦੀ ਰਹਿਣੀ ਤੇ ਇੱਕ ਨੇ ਰੋਟੀ ਪਕਾਉਣ ਲੱਗਣਾ, ਹਾਂਜੀ। ਦੂਸਰੀ ਨੇ ਕਹਿਣਾ ਮੈਂ ਵੀ ਦਵਦਾ ਆਪਣੀ ਵੀ ਦੋ ਪੀੜੇ ਫੜਾਇਆ ਵਾਂ। ਅੱਛਾ ਜੀ। ਤੇ ਉਹਨੇ ਕਨਾਲੀ ਚੱਕਣੀ, ਉਹਨੇ ਆ ਜਾਣਾ ਕਹਿਣਾ ਮੈਂ ਹਾਂਡੀ ਹਲੇ ਰੱਖਣੀ ਸੀ। ਜੀ ਅਮੀ ਜੀ। ਕਹਿਣਾ ਤੂੰ ਹਾਂਡੀ ਰੱਖ ਜਾ ਕੇ ਤੇ ਹਲੇ ਕਨਾਲੀਆਂ ਬਹੁਤ ਪਈਆਂ ਤੇ ਰੋਟੀ ਫੇਰ ਪੱਕ ਜਾਊਗੀ, ਤੇਰੀ ਵੀ ਪਕਾ ਕੇ ਭੇਜ ਦੇਵਾਂਗੇ। ਅੱਛਾ, ਹੋਰ ਵੀ ਵਾਹਵੇ ਔਰਤਾਂ ਹੁੰਦੀਆਂ ਸੀ? ਹਾਂ ਪੁੱਤ, ਉਹਨਾਂ ਨੇ ਨਾ ਫਟਾਫਟ ਫਰਿੱਜਾਂ ਹੁੰਦੀਆਂ ਨਹੀਂ ਸੀ ਹਾਂਜੀ। ਤੇ ਉਹਨਾਂ ਨੇ ਕਨਾਲੀਆਂ, ਮਿੱਟੀ ਦੀਆਂ ਕਨਾਲੀਆਂ ਹੁੰਦੀਆਂ ਸੀ ਕੋਰੀਆਂ, ਜੀ ਅਮੀ ਜੀ। ਤੇ ਉੱਤੇ ਉਹਨਾਂ ਨੇ ਨਾ ਪੌਣੇ ਭੇ ਕੇ ਦਿੱਤੇ ਹੁੰਦੇ ਸੀਗੇ ਜੀ ਅਮੀ ਜੀ। ਤੇ ਉੱਤੇ ਚੰਗੀਰਾਂ ਦਿੱਤੀਆਂ ਹੁੰਦੀਆਂ ਸੀਗੀਆਂ, ਖੱਗਿਆਂ ਦੀਆਂ ਬਣੀਆਂ ਆ। ਚੰਗੇਰਾਂ ਰੋਟੀ ਰੱਖਣ ਵਾਸਤੇ ਅਮੀ ਜੀ? ਹਾਂ ਪੁੱਤ, ਐਰੜੀਆਂ ਚੰਗੇਰਾਂ, ਛਾਬੇ ਕਹੀਦਾ ਸੀਗਾ। ਹਾਂਜੀ। ਹੁਣ ਆਹ ਤਾਂ ਲੈ ਲੈਣ ਦੇ ਛਾਬੇ ਤੁਰ ਪਏ ਆ। ਹਾਂਜੀ ਹਾਂਜੀ ਹਾਂਜੀ। ਪੁੱਤ ਸੂਈ ਨਾਲ ਬਣਾ ਕੇ, ਸੂਏ ਨਾਲ ਰੰਗ ਰੰਗ ਕੇ ਛਾਬਿਆਂ ਦੇ ਉਹ ਐਰੜੀਆਂ ਚੰਗੇਰਾਂ ਬਣਾਈਆਂ ਹੁੰਦੀਆਂ ਸੀ। ਵਾਹ 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 ਵਾਹ। ਉੱਤੇ ਪਰਾਤਾਂ ਦੇ ਦਿੱਤੀਆਂ ਹੁੰਦੀਆਂ ਸੀ, ਕਨਾਲੀਆਂ ਹੁੰਦੀਆਂ ਸੀ। ਜੀ ਅਮੀ ਜੀ। ਕਨਾਲੀਆਂ ਦੇ ਉੱਤੇ ਉਹਦੇ ਵਿੱਚ ਆਟਾ ਪੁੱਤ ਖਰਾਬ ਨਹੀਂ ਸੀ ਹੁੰਦਾ, ਵਾਹ ਵਾਹ। ਕਦੀ ਆਟਾ ਨਹੀਂ ਸੀ ਖਰਾਬ। ਰੋਟੀਆਂ ਵੀ ਅਮੀ ਉਹ ਫਿਰ ਉਹ ਖਜੂਰ ਦੀਆਂ ਹੁੰਦੀਆਂ ਸੀ ਬਣੀਆਂ, ਹਨਾ ਜੀ? ਹਾਂ, ਖਜੂਰ ਦੇ, ਖੱਗਿਆਂ ਦੀਆਂ, ਗੋਭ ਦੀਆਂ। ਅੱਛਾ ਅੱਛਾ, ਗੋਭ ਕੀ ਹੁੰਦੀ ਹੈ ਅਮੀ ਜੀ? ਗੋਭ ਪੁੱਤ ਵਿੱਚੋਂ ਖਜੂਰ ਹੁੰਦੀਆਂ ਸੀਗੀਆਂ ਨਾ ਜਿਹੜੇ, ਉਹਨਾਂ ਦੇ ਜਿਹੜੇ ਹੁੰਦੇ ਆ ਪੱਤੇ, ਜੀ ਜੀ ਅਮੀ ਜੀ। ਉਹਨਾਂ ਦੇ ਵਿੱਚੋਂ ਇੰਨੀਆਂ ਉਹ ਹੁੰਦੀਆਂ ਸੀ ਗੋਭਾ। ਜਿਹੜੇ ਨਰਮ ਪੱਤੇ ਸੀਗੇ। ਹਾਂ, ਨਰਮ ਪੱਤੇ ਨੇ ਵਿੱਚੋਂ ਹਨਾ, ਜਿੱਦਾਂ ਗੁੜੀਆਂ ਨਹੀਂ ਹੁੰਦੀਆਂ ਹਾਂਜੀ ਹਾਂਜੀ। ਤੇ ਚਿੱਟੀਆਂ ਸਫੈਦ, ਉਧਰੋਂ ਵੀ ਤਾਂ ਉਧਰੋਂ ਵੀ ਸਾਰੇ ਹਨਾ ਖੱਗੇ ਪਰਾਂ ਨੂੰ ਕਰਕੇ, ਜੀ ਜੀ। ਹਰੇ ਹਰੇ ਪੁੱਤ ਖੱਗੇ ਪਰਾਂ ਨੂੰ ਕਰਕੇ ਹਾਂਜੀ। ਤੇ ਵਿੱਚੋਂ ਗੋਭ ਜਿਹੜੀ ਆ ਨਾ ਉਹ ਦਾਤੀ ਨਾਲ ਵੱਢਣੀ। ਵਾਹ ਵਾਹ ਉਹਦੇ ਵਾਹ। ਉੱਤੇ ਪੁੱਤ ਏਦਾਂ ਹੁੰਦਾ ਸੀ ਕੰਜ ਜਿਹੀ, ਜਿੱਦਾਂ ਹਨਾ ਕਾਗਜ਼ ਹੁੰਦਾ ਆ। ਅੱਛਾ ਜੀ। ਉਹ ਐਰੜੇ ਚੌੜੇ ਮੁਲਾਇਮ ਹੁੰਦੇ ਸੀਗੇ, ਚਿੱਟੇ ਸਫੈਦ। ਉਸ ਕਾਲਾਂ ਨੇ ਉਹਨਾਂ ਨੂੰ ਪੁੱਤ ਰੰਗ ਵੀ ਲੈਣਾ, ਅੱਛਾ ਜੀ। ਹਰੇ ਰੰਗ, ਲਾਲ ਰੰਗ, ਉਹਨਾਂ ਦੀਆਂ ਚੰਗੇਰਾਂ ਬਣਾਉਣੀਆਂ ਪੁੱਤ। ਜੀ ਅਮੀ ਜੀ। ਤੇ ਉਹ ਚੰਗੇਰਾਂ ਜਿਹੜੀਆਂ ਸੀ ਫੁੱਲ ਪਾ ਪਾ ਕੇ ਬਹੁਤ ਸੋਹਣੀਆਂ ਬਣਾਉਣੀਆਂ। ਜੀ ਅਮੀ ਜੀ। ਤੇ ਉੱਤੇ ਪੁੱਤ ਤਵੀ ਦੇ ਉੱਤੇ ਦਿੱਤੀਆਂ, ਜਿਹੜਾ ਕਨਾਲੀ ਹੁੰਦੀ ਸੀ, ਕਨਾਲੀ ਦੇ ਉੱਤੇ ਦਿੱਤੀ ਹੁੰਦੀ ਸੀ ਚੰਗੇਰ। ਜੀ ਅਮੀ ਜੀ। ਤੇ ਪੁੱਤ ਖੱਦਰ ਦੇ ਪੂਣੇ ਹੁੰਦੇ ਸੀ, ਕੱਤ ਕੱਤ ਕੇ ਚਰਖੇ ਦੇ ਨਾਲ ਖੱਦਰ ਲਵਾਇਆ ਹੁੰਦਾ ਸੀ। ਜੀ ਅਮੀ ਜੀ। ਉਹਨੂੰ ਨਾ ਛਾਪਾ ਛਪਾਇਆ ਹੁੰਦਾ ਸੀਗਾ, ਛਾਪਾ ਲਾਇਆ ਹੁੰਦਾ ਸੀ ਜੀ ਅਮੀ ਜੀ। ਉੱਤੇ ਨਾ ਕਨਾਲੀ ਦੇ ਪੁੱਤ ਪੂਣੇ ਜਿਹੜੇ ਸੀ ਖੱਦਰ ਦੇ, ਉਹ ਆਟਾ ਖਰਾਬ ਨਹੀਂ ਸੀ ਹੋਣ ਦਿੰਦੇ। ਸਹੀ 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 ਸਹੀ। ਹਾਂਜੀ, ਉਹ ਕਹਿਣਾ ਬਿਸਮ ਜਾਵੇ ਆਟਾ, ਜਰੀ ਕਣੀ ਅੱਛਾ ਅਮੀ ਜੀ। ਭਿੱਜ ਜਾਵੇ। ਜੀ ਅਮੀ ਜੀ। ਤੇ ਪੁੱਤ ਕਿਸੇ ਨੇ ਚੂਰਾ ਚੱਕਿਆ ਹੋਣਾ ਹਾਂਜੀ। ਤੇ ਕਿਸੇ ਨੇ ਟਾਹਲੀ, ਦਰਖਤਾਂ ਦੀਆਂ ਤਿੰਬੜਾਂ ਜਿਹੀਆਂ ਜਿਹੜੀਆਂ ਹੁੰਦੀਆਂ, ਸ਼ਾਂਗ ਹੁੰਦਾ ਆ, ਛਿਟੀਆਂ ਜਿਹਨਾਂ ਨੂੰ ਕਹਿੰਦੇ। ਸੀਟੀਆਂ ਬਰੀਕ ਬਰੀਕ, ਛਾਪੇ। ਛਾਪੇ ਦੇ ਵਿੱਚੋਂ ਲੱਕੜੀਆਂ ਮੋਟੀਆਂ ਮੋਟੀਆਂ ਕੱਢ ਕੇ ਤੇ ਨਿੱਕੀਆਂ ਨਿੱਕੀਆਂ ਖੁਆੜੀ ਨਾਲ ਕੱਟ ਕੱਟ ਕੇ ਉਹ ਰੱਖੀਆਂ ਹੁੰਦੀਆਂ ਸੀ। ਵਾਹ 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 ਉਹ ਵਾਹ। ਕੱਟ ਕੱਟ ਕੇ ਇੰਨੀਆਂ ਬੰਨ ਬੰਨ ਕੇ ਰੱਖ ਲੈਣੀਆਂ। ਜੀ ਅਮੀ ਜੀ। ਉਹ ਚੱਕਣੀ ਚੱਕ ਕੇ ਕਹਿਣਾ ਚਲੋ ਤਵੀ ਤੇ ਨਾ ਪਕਾ ਕੇ ਲੈ ਆਈਏ। ਜੀ ਅਮੀ ਜੀ। ਕਿਸੇ ਨੇ ਉਹ ਜਿਹੜੀ ਦਰਖਤਾਂ ਦੇ ਪੱਤੇ ਟਾਹਲੀ ਦੇ ਸੀ ਉਹ ਵੀ ਨਾਲ ਲੈ ਆਉਣੇ। ਵਾਹ ਵਾਹ। ਉਹ ਤੇ ਰੂੰ ਨਹੀਂ ਸੀ ਕਦੀ ਵੀ ਬਾਲਿਆ ਕਿਸੇ ਨੇ। ਜੀ ਅਮੀ ਜੀ। ਉਹਦੇ ਨਾਲ ਰੋਟੀ ਧੁਆਂਸ ਜਾਂਦੀ ਆ। ਤੇ ਉਹ ਪੱਤੇ ਮਾਰ ਕੇ ਤੇ ਚੂਰਾ, ਫਿਰ ਪੁੱਤ ਪਰਾਲੀ ਜਿਹੜੀ ਹੁੰਦੀ ਸੀ ਝੋਨੇ ਦੀ, ਉਹਨਾਂ ਨੇ ਪਰਾਲੀ ਹੁੰਦੀ ਸੀ, ਜੀ ਅਮੀ ਜੀ। ਉਹਨਾਂ ਦੇ ਇੰਨੇ ਪੂਲੇ ਬਣਾ ਲੈਣੇ। ਉਹ ਪੂਲਾ ਇੱਕ ਚੱਕ ਲਿਆਉਣਾ ਤੇ ਫਿਰ ਉਹ ਨਾ ਰੋਟੀਆਂ ਪਕਾਉਣੀਆਂ ਉੱਥੇ। ਜੀ ਅਮੀ ਜੀ। ਇੱਕ ਜਣੀ ਪਕਾਉਂਦੀ ਆ, ਦੂਸਰੀ ਖੜੀ ਆ, ਇੱਕ ਜਣੀ ਪੇੜਿਆ ਕਰਦੀ ਆ, ਦੂਸਰੀ ਜਣੀ ਰੋਟੀ ਪਕਾਉਂਦੀ ਆ, ਇੱਕ ਖੱਲਦੀ ਆ, ਇੱਕ ਸੇਕਦੀ ਆ। ਨਾਲੇ ਪੁੱਤ ਉਹਨਾਂ ਨੇ ਗੱਲਾਂ ਕਰੀ ਜਾਣੀਆਂ। ਅਮੀ ਕਾਫੀ ਔਰਤਾਂ ਹੁੰਦੀਆਂ ਸੀ ਤਵੀ ਦੇ ਆਲੇ ਦੁਆਲੇ, 5-10 ਔਰਤਾਂ ਬੈਠੀਆਂ ਹੁੰਦੀਆਂ ਸੀਗੀਆਂ ਜੀ। ਪੁੱਤ ਇਕੱਠੀਆਂ ਹੋ ਕੇ ਰੌਣਕ ਨੂੰ ਆ ਜਾਂਦੀਆਂ ਸੀਗੀਆਂ ਜੀ ਅਮੀ ਜੀ। ਕਿ ਰੌਣਕ ਨੂੰ ਆਪਣੇ ਕੰਮ ਕਾਰ ਵੀ ਕਰ ਲੈਣਾ ਜੀ ਅਮੀ ਜੀ। ਸਾਰੀਆਂ ਨੇ। ਫਿਰ ਏਦਾਂ ਹੁੰਦਾ ਸੀ ਜਿੱਦਾਂ ਹੁਣ ਕਹਿੰਦੇ ਨਾ ਚਾਹ ਦਾ ਨਸ਼ਾ। ਹਾਂਜੀ। ਚਾਹ ਦਾ ਨਸ਼ਾ ਨਹੀਂ ਕਹਿੰਦੇ, ਹਾਏ ਚਾਹ ਨਹੀਂ ਪੀਤੀ ਸਿਰ ਦੁਖਦਾ। ਜੀ ਜੀ ਅਮੀ ਜੀ। ਉਹਨਾਂ ਨੂੰ, ਔਰਤਾਂ ਨੂੰ ਆਦਤ ਹੁੰਦੀ ਸੀ ਕਿ ਆਪਣੇ ਉੱਥੇ ਜਾ ਕੇ ਰੋਟੀ ਪਕਾਉਣੀ ਤਵੀਆਂ ਦੇ ਉੱਤੇ, ਨਾਲੇ ਬੈਠਣਾ, ਨਾਲੇ ਗੱਪ ਸ਼ੱਪ ਮਾਰਨੀ। ਜੀ ਅਮੀ ਜੀ। ਸਲੂਕ ਬਹੁਤ ਹੁੰਦਾ ਸੀ, ਜੀ ਜੀ ਅਮੀ ਇੱਕ ਜੀ। ਦੂਏ ਦੀ ਗੱਲ ਨੂੰ ਬਰਦਾਸ਼ਤ ਕਰ ਲੈਂਦੀਆਂ ਸੀ। ਜੀ ਅਮੀ ਜੀ। ਇੰਨਾ ਪਿਆਰ ਸੀ। ਕਿਤੇ ਫੁਲਕੇ ਪਕਾਉਣੇ ਪੁੱਤ, ਇੱਕ ਨੇ ਨਾ ਫੁਲਕੇ ਆਟਾ ਐਸਾ ਗੁੰਨਿਆ ਹੋਣਾ ਨਾ ਜੀ ਅਮੀ ਕਿ ਜੀ। ਉਹਨਾਂ ਨੇ ਪਕਾ ਪਕਾ ਕੇ ਐਰੜੇ ਫੁਲਕੇ ਵਾਹ ਵਾਹ। ਇਹ ਏਦਾਂ ਪੁੱਠੇ ਹੱਥ ਦੇ ਨਾਲ ਏਦਾਂ ਤਵੀ ਦੇ ਉੱਤੇ ਸਿੱਟਣੇ। ਵਾਹ ਜਿੱਡੀ ਵਾਹ। ਜਿਹੜੀ ਤਵੀ ਹੋਣੀ, ਜਿਹੜੇ ਫੁਲਕੇ ਹੋਣੇ। ਅੱਛਾ ਜੀ।
ਨਹੀਂ ਮੈਂ ਤੇ ਅੰਮੀ ਜੀ ਦੇਖਿਆ ਤਵੀ ਤੇ 6-6 7-7 ਰੋਟੀਆਂ ਪੈਂਦੀਆਂ ਮੈਂ ਹਾਂ, ਤੇ ਦੇਖਿਆ। ਰੋਟੀਆਂ ਉਹ ਪੁੱਤ ਫੁਲਕੇ ਪਕਾਉਂਦੀਆਂ ਅੱਛਾ ਹੁੰਦੀਆਂ। ਉਹ ਮੇਰੇ ਤੋਂ ਪਹਿਲੇ ਦੀ ਗੱਲ ਆ ਜੀ ਇਹ ਜੀ। ਹਾਂਜੀ, ਹਾਂਜੀ। ਇਹ ਪੁੱਤ ਫੁਲਕੇ ਇਹ ਐਰੜੇ ਫੁਲਕੇ ਇੱਕੋ ਜਿਹੇ ਗੋਲ ਹੱਥਾਂ ਨਾਲ ਪਕਾ ਕੇ ਐਰੜੇ ਕਰਕੇ ਨਾ ਇਹ ਏਦਾਂ ਪੁੱਠੇ ਹੱਥ ਦੇ ਨਾਲ ਏਦਾਂ ਤਵੀ ਦੇ ਉੱਤੇ ਸੁੱਟਣੇ। ਸਹੀ ਅੰਮੀ ਜੀ। ਉਹ ਹੁੰਦੇ ਸੀ ਵਿਆਹਾਂ ਸ਼ਾਦੀਆਂ ਨੂੰ, ਅੱਛਾ ਜੀ। ਕਹਿਣਾ ਫੁਲਕੇ ਪਕਾਵੋ। ਜੀ ਅੰਮੀ ਜੀ। ਇਹ ਫੁਲਕੇ ਪਕਾਵੋ, ਛੋਰਾ ਹੋਣਾ ਪਕਾਇਆ ਤੇ ਉਹ ਫੁਲਕਾ ਪਕਾਉਣਾ ਤੇ ਪੁੱਤ ਫਿਰ ਉੱਥੇ ਤਵੀ ਤੇ ਰੋਟੀ। ਭੁਲਾਤਾ ਤੁਹਾਨੂੰ ਸਬਜ਼ੀ ਵਾਲੇ ਨੇ। ਨਹੀਂ ਨਹੀਂ, ਮੈਂ ਭੁਲਾਇਆ ਨਹੀਂ, ਮੈਂ ਕਿਹਾ ਵਿੱਚ ਆਵਾਜ਼ ਉਹਦੀ ਆਉਂਦੀ ਨਹੀਂ ਹੋਣੀ ਨਹੀਂ ਆ। ਕੋਈ ਨਹੀਂ ਤੁਸੀਂ ਬੋਲੀ ਜਾਓ ਜੀ। ਹਾਂ, ਤੇ ਫਿਰ ਨਾ ਜਿਹਦੀ ਹਾਂਡੀ ਹਾਲੇ ਪੱਕਣ ਵਾਲੀ ਹੋਵੇ ਜੀ ਅੰਮੀ ਜੀ। ਉਹਨੇ ਕਹਿਣਾ ਫਿਰ ਮੇਰੀ ਰੋਟੀ ਪਿੱਛੇ ਰਹਿ ਜਾਣੀ ਆ, ਮਗਰੋਂ ਮੈਂ ਕੀ ਕਰੂੰਗੀ। ਤੇ ਉਹਨੇ ਨਾ ਫਟਾਫਟ ਕਨਾਲੀ ਚੱਕ ਕੇ ਆਉਣਾ, ਕਹਿਣਾ ਮੈਂ ਹਾਲੇ ਹਾਂਡੀ ਰੱਖਣੀ ਆ। ਜੀ ਅੰਮੀ ਜੀ। ਤੇ ਉਹਨਾਂ ਨੇ ਕਹਿਣਾ ਕੋਈ ਨਹੀਂ ਭੈਣ ਤੂੰ ਜਾ ਤਸੱਲਾ ਨਾਲ ਹਾਂਡੀ ਪਕਾ ਜਾ ਕੇ, ਤੇ ਹਾਲੇ ਰੋਟੀਆਂ ਬਹੁਤ ਪੱਕਣੇ ਵਾਲੀਆਂ ਆ। ਰੋਟੀ ਪਕਾਉਣੀ ਸਵਾਰ ਕੇ ਤੇ ਪੋਣੇ ਵਿੱਚ ਢੱਕ ਕੇ ਕਹਿਣਾ ਬੱਚਿਆਂ ਨੂੰ, ਕਹਿਣਾ ਜਾ ਆਪਣੀ ਖਾਲਾ ਨੂੰ ਰੋਟੀ ਫੜਾ। ਵਾਹ ਵਾਹ ਵਾਹ। ਅੱਛਾ ਉਹਦੇ ਵਿੱਚ ਕੋਈ ਬਰਾਦਰੀ ਨਹੀਂ, ਕੋਈ ਰਿਸ਼ਤੇਦਾਰੀ ਨਹੀਂ, ਸਾਰੇ ਮਤਲਬ ਆਪਸ ਦੇ ਵਿੱਚ ਮਹੱਲੇਦਾਰ ਭੈਣ ਭਰਾਵਾਂ ਤਰ੍ਹਾਂ ਹੀ ਸੀ। ਹਾਂਜੀ, ਪੁੱਤ ਆਪਣਾ ਮਹੱਲਾ ਹੁੰਦਾ ਸੀ ਵਿੱਚ, ਆਪਣੇ ਰਿਸ਼ਤੇਦਾਰ ਹੁੰਦੇ ਸੀ, ਰਿਸ਼ਤੇਦਾਰਾਂ ਦੇ ਰਿਸ਼ਤੇਦਾਰ ਹੁੰਦੇ ਸੀ, ਬਰਾਦਰੀਆਂ ਆਪਣੀਆਂ ਹੁੰਦੀਆਂ ਸੀਗੀਆਂ। ਵਿੱਚ ਕੋਈ ਵੀ ਹੋਵੇ, ਕੋਈ ਰਜਪੂਤ ਹੋਵੇ, ਰਜਪੂਤ ਵੀ ਹੁੰਦੇ ਸੀ ਪੁੱਤ। ਹਾਂਜੀ। ਉਹ ਰਜਪੂਤਣੀਆਂ ਦੇ ਨਾਲ ਬਥੇਰੀਆਂ ਮੁਹੱਬਤਾਂ ਹੁੰਦੀਆਂ ਸੀਗੀਆਂ। ਮਤਲਬ ਚਾਹੇ ਗੁੱਜਰ ਹੋਵੇ, ਰਾਜਪੂਤ ਹੋਵੇ, ਹਾਂ, ਜੱਟ ਹੋਵੇ, ਹਾਂਜੀ, ਰਾਈ ਹੋਵੇ, ਸਾਰੇ ਰਾਈ ਆਪਸ ਹੋਵੇ, ਦੇ ਵਿੱਚ ਪਿਆਰ ਮੁਹੱਬਤ ਹੁੰਦਾ ਸੀ। ਪਿਆਰ ਮੁਹੱਬਤ, ਖੇਤਾਂ ਨਾਲ ਖੇਤ ਹੁੰਦੇ ਸੀ, ਰਾਈਆਂ ਦੇ ਵੀ, ਰਜਪੂਤਾਂ ਦੇ ਵੀ, ਸਾਰਿਆਂ ਦੇ ਇਕੱਠੇ ਖੇਤ ਹੁੰਦੇ ਸੀ। ਜੀ ਅੰਮੀ ਜੀ। ਉਹਨਾਂ ਨੇ ਇੱਕ ਥਾਂ ਮਰੱਬੇ ਨੂੰ ਜਾਣਾ, ਇਕੱਠੀਆਂ ਨੇ ਬੈਠਣਾ, ਗੱਪਾਂ ਛੱਪਾਂ ਮਾਰਨੀਆਂ। ਅੰਮੀ ਜੀ ਪਹਿਲੇ ਵਕਤਾਂ 'ਚ ਅਸਲ ਦੇ ਵਿੱਚ ਨਾ ਇਹ ਛੋਟੀਆਂ-ਛੋਟੀਆਂ ਗੱਲਾਂ ਦੇ ਵਿੱਚ ਹੀ ਆਪਸ ਦੇ ਵਿੱਚ ਪਿਆਰ ਹੁੰਦਾ ਸੀ। ਯਾਨੀ ਕਿ ਹੁਣ ਦੇਖੋ ਰੋਟੀਆਂ ਵੀ ਅੱਜ-ਕੱਲ੍ਹ ਹਰ ਕੋਈ ਆਪਣੇ-ਆਪਣੇ ਘਰ ਪਕਾਉਂਦਾ। ਹਾਂਜੀ, ਹਾਂਜੀ, ਉਦੋਂ ਇਸੇ ਹੀ ਬਹਾਨੇ ਨਾਲ ਇੱਕ ਤੇ ਉਹਦਾ ਖਰਚਾ ਕੋਈ ਨਹੀਂ ਸੀਗਾ ਜੀ, ਹਾਂਜੀ, ਹਾਂਜੀ, ਤੇ ਇੱਕ ਇਕੱਠੀਆਂ ਹੋ ਕੇ ਨਾਲੇ ਗੱਲਾਂ ਬਾਤਾਂ ਕਰ ਲੈਣੀਆਂ ਹਾਂਜੀ। ਤੇ ਨਾਲੇ ਰੋਟੀਆਂ ਪਕਾ ਲੈਣੀਆਂ। ਇਹ ਪੁੱਤ ਸਿਆਣੀਆਂ ਬੁੜੀਆਂ ਬੈਠੀਆਂ ਹੁੰਦੀਆਂ ਸੀ ਜੀ ਅੰਮੀ ਜੀ। ਤੇ ਦੂਸਰੀਆਂ ਨੇ ਜਵਾਨਾਂ ਨੇ, ਬੱਚਿਆਂ ਵਾਲੀਆਂ ਨੇ, ਉਹਨਾਂ ਨੇ ਆਉਣਾ ਤੇ ਸਿਆਣੀਆਂ ਨੇ ਬੈਠੀਆਂ ਹੋਣਾ, ਉਹਨਾਂ ਨੂੰ ਕਹਿਣਾ ਬੀਬੀ ਸਾਨੂੰ ਕੋਈ ਗੱਲ ਸੁਣਾ। ਅੱਛਾ ਜੀ। ਨਾਲੇ ਉਹਦੇ ਕੋਲ ਗੱਲਾਂ ਸੁਣਨੀ, ਸਿਰ ਵੀ ਢੱਕ ਲਿਆ ਕਰੋ। ਜਿਵੇਂ ਅੱਛਾ ਜੀ। ਰੋਟੀ ਪਕਾਉਂਦੀਆਂ ਹੁੰਦੀਆਂ ਸਿਰ ਢੱਕ ਲਿਆ ਕਰੋ। ਆਟਾ ਗੁੰਨਣ ਲੱਗੀਆਂ ਸਿਰ ਢੱਕ ਲਿਆ ਕਰੋ, ਕਿਤੇ ਵਾਹ, ਵਾਹ! ਬਾਲ ਨਾ ਵਿੱਚ ਡਿੱਗ ਪਵੇ। ਤੇ ਅੱਜ-ਕੱਲ੍ਹ ਅੰਮੀ ਕੁੜੀਆਂ ਕਿੱਥੇ ਸੁਣਦੀਆਂ ਹਾਂ, ਗੱਲ ਉਹ ਜੀ। ਸੁਣਦੀਆਂ ਨਹੀਂ ਹੈਗੀਆਂ ਕੋਈ ਵੀ ਗੱਲ, ਕੋਈ ਪੁੱਤ ਕਹਿ ਨਹੀਂ ਸਕਦਾ। ਬਾਕੀ ਵੀ ਅਸੀਂ ਤਾਂ ਕੋਈ ਦੇਖਿਆ ਨਹੀਂ, ਮੇਰੇ ਤਾਂ ਖਿਆਲ ਦੇ ਵਿੱਚ ਹਾਲੇ ਵੀ ਬੱਚੀਆਂ ਅੱਛੀਆਂ ਹੀ ਆ। ਜੀ, ਜੀ ਅੰਮੀ ਜੀ ਇਹ ਵੀ ਗੱਲ ਹੈ। ਹਾਂ, ਪਤਾ ਨਹੀਂ ਮੈਂ ਕੋਈ ਬੱਚੀ ਏਦਾਂ ਦੀ ਦੇਖੀ ਨਹੀਂ, ਕੋਈ ਨਹੀਂ ਹਾਲੇ ਤੱਕਰ ਨਾ ਇੱਕ ਦੂਏ ਦੇ ਅੰਮੀ ਜੀ ਮੂਹਰੇ। ਉਹ ਅਸਲ 'ਚ ਪਿੰਡਾਂ ਦੇ ਵਿੱਚ ਹਾਲੇ ਵੀ ਨਿਜ਼ਾਮ ਠੀਕ ਹੈ, ਸ਼ਹਿਰਾਂ ਦੇ ਵਿੱਚ ਨਾ ਹੁਣ ਤੇ ਅੰਮੀ ਕਈ ਜਗ੍ਹਾ ਐਸੀ ਆ ਗਈ ਤੁਸੀਂ ਸੁਣ ਕੇ ਹੈਰਾਨ ਹੋਵੋਗੇ, ਰੋਟੀ ਪਕਾਉਣੀ ਛੱਡ ਦਿੱਤੀ ਆ। ਉਹ ਪਤਾ ਨਹੀਂ ਬੰਦ-ਸ਼ੰਦ ਕੀ ਉਹ ਸੈਂਡਵਿਚ ਤੇ ਪਤਾ ਨਹੀਂ ਕੀ ਕੁਛ ਖਾਂਦੇ ਪੀਂਦੇ ਆ ਅੰਮੀ ਜੀ, ਕਈ ਜਗ੍ਹਾ ਤੇ ਜੀ। ਉਹ ਪੁੱਤ ਖਾਂਦੇ ਆ, ਬਿਮਾਰੀਆਂ ਵੀ ਤਦੇ ਤੁਰ ਪਈਆਂ। ਜੀ, ਜੀ ਅੰਮੀ ਆਪਣੇ ਪੰਜਾਬ 'ਚ ਹਾਲੇ ਵੀ ਰੋਟੀ ਖਾਂਦੇ ਆ ਅੰਮੀ, ਬਾਕੀ ਹਾਂ, ਜਗ੍ਹਾ ਤੇ ਰੋਟੀਆਂ ਦੀ ਜਗ੍ਹਾ ਤੇ ਨਾਨ ਆ ਗਏ ਜਿਹੜੇ ਕੋਈ ਖਾਂਦੇ ਆ ਤੇ, ਹਾਂਜੀ, ਹਾਂਜੀ, ਨਹੀਂ ਤਾਂ ਹੋਰ ਚੀਜ਼ਾਂ ਖਾ ਖੂ ਲੈਂਦੇ ਆ। ਹਾਂ। ਮੈਨੂੰ ਤਾਂ ਨਹੀਂ ਸਮਝ ਆਉਂਦੀ ਵੀ ਕਿੱਦਾਂ ਗੁਜ਼ਾਰਾ ਕਰਦੇ ਹੋਊਗੇ। ਇਹ ਪਤਾ ਨਹੀਂ ਪੁੱਤ ਮੈਂ ਹੁਣ ਕੀ ਕਹਿ ਸਕਾਂ, ਬੱਚੇ ਗੁੱਸਾ ਨਾ ਕਰਨ। ਪੁੱਤ ਜਿੱਦਾਂ ਨਾ ਬੱਕਰੀਆਂ ਦੀਆਂ ਜਵਾਨਾਂ ਚੱਲਦੀਆਂ, ਹਾਂਜੀ। ਏਦਾਂ ਹੋਰਨਾਂ ਚੀਜ਼ਾਂ ਨੂੰ ਇਹਨਾਂ ਦੀਆਂ ਚੱਲਦੀਆਂ ਆ। ਇਹਨਾਂ ਨੇ ਨਾ ਆਪਣੇ ਹੱਥਾਂ ਦੇ ਨਾਲ ਚੀਜ਼ ਨਹੀਂ ਬਣਾਉਣੀ ਵੀ ਅੰਮੀ ਆਪਾਂ। ਅਸੀਂ ਤਾਂ ਉਹ ਚੀਜ਼ਾਂ ਦੇਖੀਆਂ ਵੀ ਨਹੀਂ ਹੈਗੀਆਂ ਜਿਹੜੀਆਂ ਨਾ ਖਾ ਜਾਂਦੇ ਆ। ਕਈ ਵਾਰੀ ਮਹਿਮਾਨ ਜਾਓ ਨਾ ਕਿਤੇ ਸ਼ਹਿਰ ਦੇ ਵਿੱਚ, ਹਾਂਜੀ, ਹਾਂਜੀ, ਆਪਣੀਆਂ ਵੱਲੋਂ ਤਾਂ ਬਹੁਤ ਉਦੀਦ ਕਰਦੇ ਆ। ਹਾਂਜੀ, ਅੰਮੀ ਸਾਨੂੰ ਤਾਂ ਉਦੋਂ ਤੱਕ ਸਕੂਨ ਨਹੀਂ ਆਉਂਦਾ ਜਦੋਂ ਤੱਕ ਅਸੀਂ ਰੋਟੀ ਨਹੀਂ ਖਾਈ ਦੀ। ਉਹ ਪਤਾ ਹਾਂਜੀ, ਨਹੀਂ ਹਾਂਜੀ। ਕਿਹੜੀਆਂ-ਕਿਹੜੀਆਂ ਚੀਜ਼ਾਂ ਰੱਖ ਦਿੰਦੇ, ਸਾਨੂੰ ਤਾਂ ਖਾਂਦੇ ਹੋਏ ਵੀ ਸ਼ਰਮ ਆਉਂਦੀ ਕਿ ਕਿੱਦਾਂ ਹੁਣ ਇਹਨੂੰ ਖਾਈਏ। ਆਹ ਵੇ ਕਿੱਦਾਂ ਖਾਈਏ, ਸਹੀ ਗੱਲ ਆ। ਹਾਂਜੀ, ਪੁੱਤ ਸਾਡੀਆਂ ਤਾਂ ਦੇਸੀ ਹੁੰਦੀਆਂ ਸੀ ਚੀਜ਼ਾਂ, ਹਾਂਜੀ। ਦੇਸੀ ਖੰਡਾਂ ਹੁੰਦੀਆਂ ਸੀਗੀਆਂ। ਉਹਨਾਂ ਦੇ ਵਿੱਚ ਮੱਖਣ ਰੱਖੇ ਹੁੰਦੇ ਸੀਗੇ, ਅਚਾਰ ਹੁੰਦੇ ਸੀਗੇ, ਕੋਈ ਕਾਸੇ ਦਾ ਅਚਾਰ, ਅੰਬਾਂ ਦਾ ਅਚਾਰ, ਫਿਰ ਪੁੱਤੇ ਮਿਰਚਾਂ ਦਾ ਅਚਾਰ, ਲਸੂੜਿਆਂ ਦਾ ਅਚਾਰ। ਕਰੇਲਿਆਂ ਦਾ ਅਚਾਰ, ਲਸੂੜਿਆਂ ਦਾ ਅਚਾਰ, ਆਹ ਕਿੱਕਰ ਜਿਹੜੀ ਹੁੰਦੀ ਸੀ ਦੇਸੀ, ਉਹਦੇ ਤੁੱਕਿਆਂ ਦਾ ਅਚਾਰ। ਹੈਂ? ਇੱਕ ਕਰੀ ਹੁੰਦੀ ਸੀ, ਉਹਨੂੰ ਡੇਲੇ ਕਹਿੰਦੇ ਸੀ ਜਿਹੜੇ, ਉਹਦੇ ਬਹੁਤ ਸੋਹਣੇ ਅਚਾਰ ਬਣਦੇ ਸੀ। ਲਓ ਜੀ, ਆਹ 2 ਚੀਜ਼ਾਂ ਨਹੀਂ ਸੀ ਅੰਮੀ ਜੀ ਮੈਨੂੰ ਪਤਾ ਹਾਂ, ਜੀ। ਫਿਰ ਪੁੱਤ ਔਲਿਆਂ ਦਾ ਅਚਾਰ। ਵਾਹ, 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 ਵਾਹ! ਇਹ ਔਲੇ ਅਸੀਂ ਤਾਂ ਔਲੇ ਹੀ ਜੀ, ਕਹੀਦਾ। ਜੀ ਔਲਿਆਂ ਦਾ ਅੰਮੀ ਹਾਂ, ਜੀ ਅਚਾਰ ਜੀ। ਉਹਨਾਂ ਦਾ ਅਚਾਰ, ਉਹ 7 ਰੰਗੇ ਅਚਾਰ ਹੋਣੇ ਪੁੱਤ। ਤੇ ਜਿਹੜੀ ਮਿਰਚ ਹੁੰਦੀ ਸੀਗੀ ਲਾਲ, ਮੋਟੀ ਮਿਰਚ ਹੋਣੀ, ਕੁੱਟ ਕੇ, ਰਗੜ ਕੇ। ਉਹਨਾਂ ਨੂੰ ਨਾ ਧੋ ਲੈਣਾ, ਉਹਨਾਂ ਦੀਆਂ ਡੰਡੀਆਂ ਸ਼ੁਰੂ ਤੋਂ ਲਾ ਕੱਢ ਦੇਣੀਆਂ, ਜੀ ਅੰਮੀ ਕਹਿਣਾ ਜੀ। ਇਹਦੇ ਵਿੱਚ ਜਰਾਸੀਮ ਹੁੰਦੇ ਆ। ਅੱਛਾ ਜੀ।
ਉਹ ਤੇ ਫਿਰ ਉਹ ਦੇਸੀ ਕੂੰਡਾ ਜਿਹੜਾ ਮਿੱਟੀ ਵਾਲਾ ਕੂੰਡਾ ਹੁੰਦਾ ਜੀ ਅੰਮੀ ਜੀ। ਉਹਦੇ ਨਾਲ ਰਗੜ ਰਗੜ ਕੇ ਵਿੱਚੇ ਧਨੀਆ ਸੁੱਕਾ ਪਾ ਦੇਣਾ, ਮਸਾਲਾ ਪਾ ਦੇਣਾ ਜੀ ਅੰਮੀ ਜੀ। ਤੇ ਪੁੱਤ ਉਹ ਨਾ ਕੂੰਡੇ ਦੇ ਨਾਲ ਰਗੜ ਰਗੜ ਕੇ ਇੰਨੀਆਂ ਕੌਲੀਆਂ ਭਰ ਕੇ ਰੱਖ ਲੈਣੀਆਂ। ਵਾਹ, ਵਾਹ, ਫਿਰ ਵਾਹ! ਉਹ ਦਹੀਂਆਂ ਹੁੰਦੀਆਂ ਸੀਗੀਆਂ, ਦਹੀਂ ਦੇ ਵਿੱਚ ਰਗੜੀਓ ਮਿਰਚ, ਪੁੱਤ ਉਧਰੋਂ ਹਾਂਡੀ ਰੱਖੀਓ ਹੋਣੀ ਤੇ ਹਾਂਡੀ ਦਾ ਟਾਈਮ ਆ ਜਾਣਾ ਤੇ ਉਧਰੋਂ ਉਹਨਾਂ ਨੇ ਜਿਲੇ ਘਰ ਘਰ ਏਦਾਂ ਰਗੜੇ ਨਾ ਮਿਰਚ ਰਗੜਨੀ ਕੂੰਡੇ ਡੰਡੇ ਦੀ ਆਵਾਜ਼ ਆਉਂਦੀ ਹੁੰਦੀ। ਆਵਾਜ਼ ਲੈ ਬਈ ਫਲਾਨੀ ਦੇ ਹੁਣ ਹਾਂਡੀ ਪੱਕਣ ਲੱਗੀ ਆ, ਅਸੀਂ ਵੀ ਦਬਦਾ ਪਕਾਈ। ਮਤਲਬ ਇਹ ਕਿ ਸਬਜ਼ੀ ਹੋਵੇ ਨਾ ਹੋਵੇ ਮਿਰਚ ਨਾਲ ਰੋਟੀ ਖਾ ਲੈਣੀ। ਅੰਮੀ ਫਿਰ ਉਹ ਚੋਪੜ ਕੇ ਮਿਰਚ ਦੇ ਨਾਲ ਵੀ ਖਾਂਦੇ ਹੁੰਦੇ ਸੀ ਰੋਟੀ ਨਾ? ਫਿਰ ਪੁੱਤ ਉਹੀ ਜਿਹੜੀ ਹੁੰਦੀ ਸੀ ਨਾ ਮਿਰਚ, ਉਹ ਫਿਰ ਸੁਬਾਹ ਸੁਬਾਹ ਕਹਿਣਾ ਭੋਰਾ ਨਾ ਇੰਨੀ ਕੁ ਮਿਰਚ ਲਾਵੋ, ਮੱਖਣ ਲਾਵੋ, ਉਹਦੇ ਨਾਲ ਰੋਟੀ ਚੋਪੜ ਕੇ ਆਪਣੇ ਬੱਚਿਆਂ ਨੂੰ ਦੇਈ ਜਾਣੀ। ਅੱਛਾ ਅੰਮੀ ਜੀ, ਇੱਕ ਗੱਲ ਮੈਨੂੰ ਹੋਰ ਯਾਦ ਆ ਗਈ, ਸ਼ੱਕਰ ਦੇ ਨਾਲ ਗੁੜ ਦੇ ਨਾਲ ਜਾਂ ਗੁੜ ਕੁੱਟਿਆ ਹੋਣਾ ਜਾਂ ਸ਼ੱਕਰ ਹੋਣੀ ਤੇ ਉਹਦੇ ਉੱਤੇ ਘੇ ਪਾ ਕੇ ਤੇ ਦੇਸੀ ਮੱਖਣ ਪਾ ਕੇ ਉਹ ਖਾਣਾ, ਉਹਦਾ ਵੀ ਬੜਾ ਮਜ਼ਾ ਆਉਂਦਾ ਸੀ। ਹਾਂਜੀ ਪੁੱਤ ਸ਼ੱਕਰਾਂ ਹੁੰਦੀਆਂ ਸੀਗੀਆਂ, ਜੀ ਅੰਮੀ ਜੀ। ਜਿਹੜੀ ਸ਼ੱਕਰ ਹੁੰਦੀ ਸੀ ਚਿੱਟੀ ਸਫੈਦ ਹੁੰਦੀ ਸੀ ਜੀ ਅੰਮੀ ਤੇ ਜੀ। ਬਹੁਤ ਸੋਹਣੀ ਸ਼ੱਕਰ, ਕਹਿਣਾ ਫਲਾਣੇ ਖੇਤ ਦੀ ਮਿੱਠਾ ਜਿਹੜਾ ਸ਼ੱਕਰ ਆ ਬਹੁਤ ਸੋਹਣੀ ਬਣਦੀ। ਜੀ, ਜੀ ਅੰਮੀ ਜੀ। ਉਹ ਤੋਂ ਸ਼ੱਕਰ ਹੋਣੀ, ਉਹਨਾਂ ਦੇ ਵਿੱਚ ਪਲੇਟਾਂ 'ਚ ਪਾਈ ਹੋਣੀ ਸ਼ੱਕਰ, ਮੱਖਣ ਉੱਤੇ ਰੱਖਿਆ ਹੋਣਾ, ਕੋਲ ਅਚਾਰ ਹੋਣਾ, ਕੋਲ ਦਹੀਂ ਹੋਣੀ, ਕੋਲ ਮਿਰਚ ਰਗੜੀ ਹੋਣੀ ਤੇ ਸਾਲਣ ਤੇ ਪੁੱਤ ਗਰਮੀਆਂ ਨੂੰ ਕਹਿੰਦੇ ਸੀ ਖਾਏ ਨਹੀਂ ਹੁੰਦਾ, ਏਦਾਂ ਹੀ ਅੰਮੀ ਜੀ। ਇੰਨਾ ਸਾਲਣ ਪਕਾਉਣਾ। ਸ਼ਾਮ ਨੂੰ ਉਹ ਪੱਕਣੀ ਹਾਂਡੀ, ਸ਼ਾਮ ਨੂੰ ਹਾਂਡੀ ਖਾਣੀ। ਸਵੇਰ ਨੂੰ ਆਹ ਚੀਜ਼ਾਂ ਮਿਰਚਾਂ ਕੀ, ਚਟਣੀਆਂ ਅਨਾਰਦਾਣਾ, ਫਿਰ ਏਦਾਂ ਦਾ ਸਾਰਾ ਕੁਛ ਪਾ ਕੇ ਤੇ ਉਹ ਚਟਣੀਆਂ ਰਗੜੀਆਂ ਹੋਣੀਆਂ, ਕਦੀ ਉਹ ਬੁਰਕੀ ਲਾਉਣੀ, ਕਦੀ ਉਹ ਬੁਰਕੀ ਲਾਉਣੀ। ਪੁੱਤ ਦੇਸੀ ਖੰਡਾਂ ਹੁੰਦੀਆਂ ਸੀ। ਅੰਮੀ ਜੀ ਤਦੇ ਉਦੋਂ ਫਿਰ ਮੈਦਿਆਂ ਦਾ ਵੀ ਤਾਂ ਮਸਲਾ ਨਹੀਂ ਸੀ ਨਾ ਹੈਗਾ ਜੀ। ਹਾਂ ਹਾਂ, ਨਹੀਂ ਅੱਛਾ ਉਹ ਪੁੱਤ, ਦੇਖੋ ਇੰਨੀ ਮਿਰਚ ਦੇ ਨਾਲ ਅੰਮੀ ਰੋਟੀ ਖਾ ਕੇ ਵੀ ਉਹ ਸਾੜ ਨਹੀਂ ਸੀ ਪਾਉਂਦੀਆਂ ਨਾ ਮਿਰਚਾਂ ਜੀ। ਭੁਰਾ ਵੀ ਨਹੀਂ ਸੀ ਸਾੜ ਪੈਂਦਾ ਪੁੱਤ। ਲੱਸੀ ਹੁੰਦੀ ਸੀ ਉਹ ਪਤਲੀ ਕਰ ਲੈਣੀ, ਜਿਹਦੇ ਲੱਸੀ ਨਹੀਂ ਸੀ ਹੁੰਦੀ ਦੁੱਧ ਉਬਾਲ ਲੈਣਾ, ਕਾੜ ਲੈਣਾ। ਅੰਮੀ ਮੈਂ ਹੁਣ ਵੀ ਆਪਣੇ ਦੋਸਤਾਂ ਨੂੰ ਕਹਿੰਦਾ ਹੁੰਦਾ ਜਦੋਂ ਵੀ ਲਾਈਵ ਜਾਂਦਾ, ਮੈਂ ਕਹਿੰਦਾ ਕਿ ਅਸੀਂ ਤੇ ਉਹ ਬੰਦੇ ਆ ਹਾਂਜੀ ਜਿਨ੍ਹਾਂ ਨੇ ਨਾ ਲੱਸੀ ਦੇ ਵਿੱਚ ਨਿਮਕ ਤੇ ਹਾਂ ਲੂਣ ਤੇ ਮਿਰਚਾਂ ਪਾ ਕੇ ਰੋਟੀ ਖਾਧੀ ਹਾਂ, ਹੋਈ ਆ ਜੀ। ਬਹੁਤੀ ਲੱਸੀ ਜਿਹੜੀ ਆ ਦੁੱਧ ਆ ਇਹ ਨੂਰ ਖੁਦਾ ਦਾ ਆ, ਬਿਲਕੁਲ ਜੀ। ਇਹਨੂੰ ਅਸੀਂ ਮਾੜਾ ਕਹੀਦਾ ਵੀ ਅਸੀਂ ਤਾਂ ਮਾੜੇ ਸੀ, ਅਸੀਂ ਤਾਂ ਲੱਸੀ ਨਾ। ਪੁੱਤ ਲੱਸੀ ਜਿਹੜੀ ਸੀ ਇੱਕ ਚੀਜ਼ ਸੀ। ਬਿਲਕੁਲ ਜੀ, ਏਦਾਂ ਹੀ ਆ ਅੰਮੀ ਜੀ। ਹਾਂ ਫਿਰ ਪੁੱਤ ਜਿਹਦੇ ਲੱਸੀ ਨਹੀਂ ਸੀ ਨਾ ਹੁੰਦੀ, ਉਹਨਾਂ ਨੇ ਨਾ ਦੁੱਧ ਕਾੜ ਲੈਣਾ, ਦੁੱਧ ਕਾੜ ਕੇ ਤੇ ਫਿਰ ਉਹ ਮਲਾਈ ਪਰਾਂ ਲਾ ਕੇ ਤੇ ਪੁੱਤ ਵਿੱਚ ਨਿਮਕ ਪਾ ਲੈਣਾ ਹਾਂਜੀ। ਤੇ ਵਿੱਚ ਪਾਣੀ ਠੰਡਾ ਪਾ ਲੈਣਾ, ਨਲਕਿਆਂ ਦਾ ਪਾਣੀ ਗੇੜਨਾ, ਠੰਡਾ ਪਾਣੀ ਨਿਕਲਣਾ। ਜੀ ਅੰਮੀ ਜੀ। ਫਰਿੱਜਾਂ ਨਹੀਂ ਸੀ ਹੁੰਦੀਆਂ, ਨਲਕਿਆਂ ਦੇ ਪਾਣੀ ਬਹੁਤ ਠੰਡੇ ਹੁੰਦੇ। ਜ਼ਮੀਨੀ ਪਾਣੀ ਸੀਗੇ, ਹੁਣ ਤਾਂ ਜ਼ਮੀਨੀ ਪਾਣੀ ਵੀ ਖਰਾਬ ਹੋ ਗਏ ਜੀ। ਹਾਂਜੀ ਹਾਂਜੀ, ਤੇ ਉਹ ਕਿਤੇ ਮਾਰ ਜਿਹੜੀਆਂ ਬਾਲਟੀਆਂ ਉਹਤੇ ਜਿਹੜੇ ਗੜਵੇ ਹੁੰਦੇ ਸੀਗੇ ਜੀ ਅੰਮੀ ਜੀ। ਪੂਰੇ ਮਿੱਟੀ ਦੇ ਬਣਾਏ, ਉਹਨਾਂ ਵਿੱਚ ਨਾ ਲੱਸੀ ਕਦੀ ਗਰਮ ਨਹੀਂ ਸੀ ਹੋਈ, ਏਦਾਂ ਹੀ ਅੰਮੀ ਠੰਡੀ ਜੀ। ਰਹਿੰਦੀ ਅੰਮੀ ਸੀ। ਉਹ ਫਿਰ ਡੇਰੇ ਨੂੰ ਲੈ ਕੇ ਜਾਣਾ ਮੁਰੱਬੇ ਨੂੰ, ਅਸੀਂ ਤਾਂ ਮੁਰੱਬਾ ਕਹਿੰਦੇ ਆ। ਹਾਂਜੀ ਉੱਥੇ ਹਾਂਜੀ ਖੇਤਾਂ ਨੂੰ ਔਰਤਾਂ ਨੇ ਲੈ ਕੇ ਜਾਣਾ, ਮੈਂ ਉੱਥੇ ਖੇਤਾਂ 'ਚ ਬੈਠ ਕੇ ਨਾ ਬੋਹੜ ਹਾਂ ਦੀ ਛਾਵੇਂ ਜਾਂ ਹਾਂਜੀ ਟਾਹਲੀਆਂ ਦੀ ਛਾਵੇਂ ਹਾਂਜੀ ਜਾਂ ਕਿੱਕਰਾਂ ਦੀ ਦੇਸੀ ਕਿੱਕਰਾਂ ਦੀ ਛਾਵੇਂ ਵੀ ਹਾਂਜੀ ਰੋਟੀ ਖਾਣ ਦਾ ਵੀ ਬੜਾ ਮਜ਼ਾ ਆਉਂਦਾ ਹਾਂਜੀ ਹੁੰਦਾ ਸੀ। ਹਾਂਜੀ, ਬਹਿ ਕੇ ਰੋਟੀ ਖਾਣੀ। ਫਿਰ ਪਿਆਲੇ ਹੋਣੇ, ਮਿੱਟੀ ਦੇ ਪਿਆਲੇ ਹੋਣੇ, ਜੀ ਅੰਮੀ ਜੀ। ਉਹਨਾਂ ਦੇ ਨਾਲ ਰੋਟੀ ਖਾਣੀ, ਪਿਆਲਿਆਂ ਦੇ ਨਾਲ ਲੱਸੀ ਪੀਣੀ ਜੀ ਅੰਮੀ ਜੀ। ਤੇ ਠੰਡੀ ਲੱਸੀ ਹੁੰਦੀ ਸੀਗੀ ਤੇ ਮਿਰਚ ਰਗੜੀ ਹੁੰਦੀ ਸੀਗੀ। ਕਦੀ ਪੁੱਤ ਕਿਸੇ ਦਾ ਮੈਦਾ ਨਹੀਂ ਸੀ ਖਰਾਬ। ਬਿਲਕੁਲ ਜੀ। ਲਓ ਜੀ ਦੋਸਤੋ, ਅਸਲ 'ਚ ਵੀਡੀਓ ਬੜੀ ਲੰਬੀ ਹੋ ਗਈ ਹੈ। ਪਾਰਟ 2 ਅਗਲਾ ਅਸੀਂ ਲਾਵਾਂਗੇ ਤੇ ਵੀਡੀਓ ਇਸ ਤਰ੍ਹਾਂ ਦੀਆਂ ਸਾਡੀਆਂ ਅਗਰ ਚੰਗੀਆਂ ਲੱਗਦੀਆਂ ਨਾ, ਪੁਰਾਣੇ ਵਕਤਾਂ ਦੀਆਂ ਅਸੀਂ ਯਾਦਾਂ ਤਾਜ਼ਾ ਕਰਵਾਇਆ ਕਰਾਂਗੇ ਤੇ ਸਾਨੂੰ ਤੁਸੀਂ ਫੋਲੋ ਕਰ ਲਿਓ। ਵੀਡੀਓ ਚੰਗੀ ਲੱਗੀ ਹੈ ਤਾਂ ਲਾਈਕ, ਕਮੈਂਟ, ਸ਼ੇਅਰ ਜ਼ਰੂਰ ਕਰਿਓ। ਦੁਆਵਾਂ 'ਚ ਯਾਦ ਰੱਖਿਓ ਜੀ। ਅੰਮੀ ਜੀ ਅੱਲਾ ਹਾਫਿਜ਼ ਕਹਿ ਦਈਏ ਜੀ। ਹਾਂਜੀ ਕਹੋ ਜੀ, ਅੱਲਾ ਦੀ ਸ਼ੁਕਰ, ਅੱਲਾ ਅੱਲਾ ਹਾਫਿਜ਼। ਹਾਫਿਜ਼ ਜੀ, ਅੱਲਾ ਹਾਫਿਜ਼।